ਸਿਰਸਾ ਸਾਹਿਬ ਨੇ ਬੀਜੇਪੀ ਜੁਆਇਨ ਕੀਤੀ। ਅੱਜ ਕੁਲਦੀਪ ਸਿੰਘ ਭੋਗਲ ਵੀ ਜੁਆਇਨ ਕਰ ਚੁੱਕੇ ਨੇ। ਲਾਈਨ ਲੱਗ ਗਈ ਹੈ ਬੀਜੇਪੀ ਜਾਣ ਦਾ। ਅਕਾਲੀ ਦਲ ਦਾ ਹੁਣ ਕੀ ਬਣੇਗਾ ਤੁਹਾਡੇ ਹਿਸਾਬ ਨਾਲ, ਔਰ ਦਿੱਲੀ ਦੀ ਸਿੱਖ ਰਾਜਨੀਤੀ ਕਿਹੜੇ ਪਾਸੇ ਜਾਏਗੀ? ਦੇਖੋ, ਇਸ ਤਰ੍ਹਾਂ ਹੈਗਾ ਕਿ ਇਹ ਵਿਕਾਊ ਲੋਕ ਨੇ। ਇਹ ਪੰਥ ਦੇ ਵਿੱਚ ਆਉਂਦੇ ਨੇ ਆਪਣੀ ਸੌਦਾ ਕਰਨ ਵਾਸਤੇ। ਇਹ ਕੌਮ ਨਾਲ ਧਰੋਹ ਕਰਦੇ ਨੇ। ਇਹਨਾਂ ਨੇ ਕਿਸਾਨਾਂ ਨਾਲ ਧਰੋਹ ਕੀਤਾ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਧਰੋਹ ਕੀਤਾ। ਅੱਜ ਉਹ ਟੱਪ ਗਏ ਨੇ ਉਸ ਪਾਸੇ। ਇਹ ਕੌਮ ਨੂੰ, ਇਹ ਗੁਰੂ ਗ੍ਰੰਥ ਸਾਹਿਬ ਨੂੰ ਵੇਚ ਕੇ ਇਹ ਆਪਣੇ ਸੌਦੇ ਕਰਨ ਗਏ ਨੇ ਸਰਕਾਰਾਂ ਨੂੰ। ਐਸੀ ਲੀਡਰਸ਼ਿਪ ਜ਼ਰੂਰ ਖੜੀ ਹੋਏਗੀ ਦਿੱਲੀ 'ਚ ਜਿਹੜੀ ਕੌਮ ਦੇ ਵਾਸਤੇ ਲੜੇਗੀ, ਜੂਝੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਹੈਗਾ ਮਨਜਿੰਦਰ ਸਿੰਘ ਸਿਰਸਾ ਨੇ ਬੀਜੇਪੀ ਜੁਆਇਨ ਕੀਤੀ, ਔਰ ਹੁਣ ਖਬਰਾਂ ਆ ਰਹੀਆਂ ਨੇ ਕਿ ਕੁਝ ਹੋਰ ਮੈਂਬਰਾਂ ਨੇ ਬੀਜੇਪੀ ਜੁਆਇਨ ਕਰ ਲਈ ਹੈ। ਮੌਜੂਦਾ ਦਿੱਲੀ ਕਮੇਟੀ ਹੁਣ ਕਿਹੜੇ ਪਾਸੇ ਜਾਏਗੀ, ਇਸ ਪੰਥਕ ਸਵਾਲ ਦਾ ਜਵਾਬ ਲੈਣ ਲਈ ਅਸੀਂ ਮਨਜੀਤ ਸਿੰਘ ਜੀ ਕੇ ਨਾਲ ਜੁੜੇ। ਮਨਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੀ ਜਦ ਤੱਕ ਅਕਾਲੀ ਦਲ 'ਚ ਰਹੇ ਹੈਗੇ ਹੋ ਤਦ ਤੱਕ ਸਭ ਕੁਝ ਠੀਕ ਚੱਲ ਰਿਹਾ ਸੀ। ਤੁਸੀਂ ਬਾਹਰ ਗਏ, ਸਿੰਘ ਸਿਰਸਾ ਨੇ ਕਮੇਟੀ ਸੰਭਾਲੀ, ਬੜੀਆਂ ਵੱਡੀਆਂ ਗੱਲਾਂ ਹੋਈਆਂ ਜੀ ਅਸੀਂ ਕਮੇਟੀ 'ਚ ਕਰ ਦਾਂਗੇ। ਬੀਜੇਪੀ ਦੇ ਖਿਲਾਫ ਕਾਫੀ ਸਟੇਟਮੈਂਟਾਂ ਦਿੱਤੀਆਂ ਸਿਰਸਾ ਸਾਹਿਬ ਨੇ ਬੀਜੇਪੀ ਜੁਆਇਨ ਕੀਤੀ। ਅੱਜ ਕੁਲਦੀਪ ਸਿੰਘ ਭੋਗਲ ਵੀ ਜੁਆਇਨ ਕਰ ਚੁੱਕੇ ਨੇ। ਲਾਈਨ ਲੱਗ ਗਈ ਹੈ ਬੀਜੇਪੀ ਜਾਣ ਦਾ। ਅਕਾਲੀ ਦਲ ਦਾ ਹੁਣ ਕੀ ਬਣੇਗਾ ਤੁਹਾਡੇ ਹਿਸਾਬ ਨਾਲ, ਔਰ ਦਿੱਲੀ ਦੀ ਸਿੱਖ ਰਾਜਨੀਤੀ ਕਿਹੜੇ ਪਾਸੇ ਜਾਏਗੀ? ਦੇਖੋ, ਇਸ ਤਰ੍ਹਾਂ ਹੈਗਾ ਕਿ ਇਹ ਵਿਕਾਊ ਲੋਕ ਨੇ। ਇਹ ਪੰਥ ਦੇ ਵਿੱਚ ਆਉਂਦੇ ਨੇ ਆਪਣੀ ਸੌਦਾ ਕਰਨ ਵਾਸਤੇ। ਇਹ ਕੌਮ ਨਾਲ ਧਰੋਹ ਕਰਦੇ ਨੇ। ਇਹਨਾਂ ਨੇ ਕਿਸਾਨਾਂ ਨਾਲ ਧਰੋਹ ਕੀਤਾ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਧਰੋਹ ਕੀਤਾ। ਅੱਜ ਉਹ ਟੱਪ ਗਏ ਨੇ ਉਸ ਪਾਸੇ। ਮੈਂ ਸਮਝਦਾ ਕਿ ਇਹ ਦਿੱਲੀ ਦੇ ਵਿੱਚ, ਮੈਂ ਹੁਣ ਦਿੱਲੀ ਦੀ ਗੱਲ ਕਰ ਰਿਹਾ, ਮੈਂ ਦੇਸ਼ ਦੀ ਨਹੀਂ, ਦਿੱਲੀ ਦੇ ਵਿੱਚ ਇੱਕ ਧਿਰ ਹੋਣੀ ਚਾਹੀਦੀ ਹੈ ਜਿਹਦੇ ਕੋਲੋਂ ਸਰਕਾਰ ਨੂੰ ਸਮਝ ਹੋਵੇ ਕਿ ਇਹਨਾਂ ਦੇ ਨਾਲ ਅਸੀਂ, ਇਹਨਾਂ ਦੇ ਮਸਲਿਆਂ ਤੇ ਅਸੀਂ ਗੌਰ ਕਰਨਾ ਹੈ। ਔਰ ਉਹ 70 ਸਾਲ ਤੋਂ ਜਥੇਦਾਰ ਸੰਤੋਖ ਸਿੰਘ ਹੋਰਾਂ ਨੇ ਆਪਣਾ ਦਮਖਮ ਦਿਖਾਇਆ ਕਿ ਸਰਕਾਰ ਨਾਲ ਦੋਸਤੀ ਵੀ ਰਹੀ, ਸਰਕਾਰ ਤੋਂ ਕੰਮ ਵੀ ਲਏ, ਔਰ 33 ਦਫਾ ਜੇਲ੍ਹ ਵੀ ਗਏ। ਮੇਰੇ ਉੱਤੇ ਜਿੰਨੇ ਕੇਸ ਪੈ ਸਕਦੇ ਸੀ, ਟਾਡਾ ਬੰਬ ਕੇਸ, ਸਾਰਾ ਕੁਝ ਪੈਣ ਤੋਂ ਬਾਅਦ ਅਸੀਂ ਸਰਕਾਰ ਕੋਲੋਂ ਉਹ ਕੰਮ ਕਰਾਏ ਜਿਹੜੇ ਕਦੀ ਨਾਮੁਮਕਿਨ ਸਮਝੇ ਜਾਂਦੇ ਸੀਗੇ। ਜੇ ਬਲੈਕਲਿਸਟ ਮਾਫ ਕਰਾਉਣ ਦੀ ਗੱਲ ਕਰੀਏ, ਜੇ ਸੱਜਣ ਕੁਮਾਰ ਨੂੰ ਅੰਦਰ ਜਾਣ ਦੀ ਗੱਲ ਕਰੀਏ, ਜੇ 84 ਦੀ ਯਾਦਗਾਰ ਦੀ ਗੱਲ ਕਰੀਏ, ਸਕੂਲਾਂ ਕਾਲਜਾਂ ਦੇ ਮਿਨੋਰਟੀ ਸਟੇਟਸ ਦੀ ਗੱਲ ਕਰ ਲਈਏ, ਐਸੇ ਕੰਮ ਜੇਲ੍ਹਾਂ 'ਚ ਬੈਠੇ। ਅੱਜ ਰਾਜੋਵਾਨਾ ਸਾਹਿਬ ਦੀ ਰਿਹਾਈ ਜਾਂ ਭੁੱਲਰ ਸਾਹਿਬ ਦੀ ਰਿਹਾਈ ਜਾਂ ਕੁੱਕੀ ਗਿੱਲ ਸਾਹਿਬ ਦੀ ਰਿਹਾਈ, ਮੈਂ ਸਮਝਦਾ ਕਿ ਸਰਕਾਰ ਤੇ ਪ੍ਰੈਸ਼ਰ ਦੇ ਕੇ ਕੀਤਾ। ਕਿਉਂਕਿ ਆਪਣੇ ਲਈ ਕੋਈ ਚੀਜ਼ ਨਹੀਂ ਮੰਗੀ। ਇਹ ਲੋਕੀ ਸੌਦਾਗਰ ਨੇ। ਇਹ ਕੌਮ ਨੂੰ, ਇਹ ਗੁਰੂ ਗ੍ਰੰਥ ਸਾਹਿਬ ਨੂੰ ਵੇਚ ਕੇ ਇਹ ਆਪਣੇ ਸੌਦੇ ਕਰਨ ਗਏ ਨੇ ਸਰਕਾਰਾਂ ਨੂੰ। ਔਰ ਸਰਕਾਰਾਂ ਦੀ ਅੱਜ ਦੀ ਨਹੀਂ, ਅੰਗਰੇਜ਼ਾਂ ਦੀ ਹੋਵੇ, ਮੁਗਲਾਂ ਦੀ ਹੋਵੇ, ਇਹੋ ਜਿਹੇ ਲੋਕ ਹੁੰਦੇ ਨੇ। ਇਹ ਲੋਕ ਉਹ ਕੰਮ ਕਰ ਰਹੇ ਨੇ। ਲੇਕਿਨ ਨਾਮੋਸ਼ੀ ਨਾ ਹੋਵੋ। ਹਾਂ, ਚਿੰਤਾ ਦਾ ਵਿਸ਼ਾ ਹੈ। ਐਸੀ ਲੀਡਰਸ਼ਿਪ ਜ਼ਰੂਰ ਖੜੀ ਹੋਏਗੀ ਦਿੱਲੀ 'ਚ ਜਿਹੜੀ ਕੌਮ ਦੇ ਵਾਸਤੇ ਲੜੇਗੀ, ਜੂਝੇਗੀ। ਮਨਜੀਤ ਸਿੰਘ ਜੀ, ਜਿਸ ਤਰੀਕੇ ਦੇ ਨਾਲ ਸਿਰਸਾ ਸਾਹਿਬ ਅੱਜ ਤੋਂ ਕੁਝ ਮਹੀਨੇ ਪਹਿਲੇ ਦਾਅਵਾ ਕਰਦੇ ਸਨ ਕਿ 40 ਮੈਂਬਰਾਂ ਦੇ ਨਾਲ ਅਸੀਂ ਕਮੇਟੀ ਸਾਜਾਂਗੇ, ਖੁਦ ਬੀਜੇਪੀ 'ਚ ਚਲੇ ਗਏ। ਅਕਾਲੀ ਦਲ ਨੂੰ ਅੱਜ ਭੈੜਾ ਕਹਿ ਰਹੇ ਨੇ। ਅਕਾਲੀ ਦਲ ਨੂੰ ਉਹਨਾਂ ਨੇ ਕਿੱਥੇ ਪਿੱਛੇ ਛੱਡ ਦਿੱਤਾ। ਹੁਣ ਅਕਾਲੀ ਦਲ ਬਾਦਲ ਦੇ ਬੰਦੇ ਹੀ ਬੀਜੇਪੀ ਜੁਆਇਨ ਕਰ ਰਹੇ ਨੇ। ਸੋਸ਼ਲ ਮੀਡੀਆ ਤੇ ਖਬਰਾਂ ਚੱਲ ਰਹੀਆਂ ਨੇ ਕਿ ਅੰਦਰ ਘਿਓ ਖਿਚੜੀ ਨੇ ਔਰ ਇਲੈਕਸ਼ਨ ਬਾਅਦ ਫਿਰ ਇਕੱਠੇ ਹੋ ਜਾਣਗੇ। ਤੁਸੀਂ ਸਿੱਖ ਰਾਜਨੀਤੀ 'ਚ ਬੜਾ ਵੱਡਾ ਰੋਲ ਨਿਭਾਇਆ। ਤੁਹਾਨੂੰ ਲੱਗਦਾ ਹੈ ਪਰਦੇ ਦੇ ਪਿੱਛੇ ਕੋਈ ਰਾਜਨੀਤੀ ਚੱਲ ਰਹੀ ਹੈ ਬੀਜੇਪੀ ਔਰ ਅਕਾਲੀ ਦਲ ਦੀ? ਮੈਂ ਸਮਝਦਾ ਵਾਂ ਕੋਈ ਨਾ ਕੋਈ ਰਾਜਨੀਤੀ ਇਹਦੇ 'ਚ ਹੋ ਸਕਦੀ ਹੈ, ਸਾਹਮਣੇ ਆਏਗੀ। ਲੇਕਿਨ ਸਿਰਸਾ ਸਾਹਿਬ ਐਕਸਪੋਜ਼ ਹੋ ਗਏ ਨੇ। ਅੱਜ ਹੋਰ ਜਿਹੜੇ ਬੰਦੇ ਜਾ ਰਹੇ ਨੇ ਉਹ ਐਕਸਪੋਜ਼ ਹੋ ਰਹੇ ਨੇ। ਮੈਂ ਇਹ ਸਮਝਦਾ ਵਾਂ ਕਿ ਜਿਹੜੇ ਕਹਿੰਦੇ ਸੀ ਕਿ ਅਸੀਂ ਸਰਕਾਰਾਂ ਦੇ ਅੱਗੇ ਕਦੀ ਸਿਰ ਨਹੀਂ ਝੁਕਾਏ, ਅਸੀਂ ਕਦੀ ਉਹਨਾਂ ਦੇ ਪੈਰਾਂ 'ਚ ਨਹੀਂ ਡਿੱਗੇ, ਅਸੀਂ ਗੁਰੂ ਤੇਗ ਬਹਾਦਰ ਦਾ ਤਖਤ ਸਾਡੀ ਪਿੱਠ 'ਤੇ ਹੈ। ਮੈਂ ਸਮਝਦਾ ਅੱਜ ਗੁਰੂ ਨੂੰ ਵੀ ਕਿਤੇ ਨਾ ਕਿਤੇ ਸੋਚਦਾ ਹੋਣਾ ਹੈ ਕਿ ਇੱਦਾਂ ਦੇ ਬਹਿਰੂਪੀਏ ਸਿੱਖ ਜਿਹੜੇ ਅੱਜ ਅਸੀਂ ਸ਼ਹਾਦਤਾਂ ਦਾ ਦਿਨ ਮਨਾ ਰਹੇ ਹਾਂ ਨਾ ਅੱਜ ਮੈਂ ਕਿਹਾ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਇਹੋ ਜਿਹੇ ਸਿੱਖਾਂ ਲਈ ਹੋਈਆਂ ਸੀਗੀਆਂ। ਮੈਂ ਸਮਝਦਾ ਵਾਂ ਕਿ ਹਲੇ ਵੀ ਕੌਮ ਦੇ ਵਿੱਚ ਬੜਾ ਲਹੂ, ਬੜਾ ਲੋਹਾ ਬਾਕੀ ਹੈ ਜਿਹੜਾ ਕੁਰਬਾਨੀਆਂ ਦੇ ਸਕਦਾ, ਜਿਹੜਾ ਇੱਕ ਤਾਕਤ ਦੇ ਨਾਲ ਸਰਕਾਰਾਂ ਨਾਲ ਜੂਝ ਸਕਦਾ ਆਪਣੇ ਹੱਕਾਂ ਲਈ। ਅਸੀਂ ਸੇਵਾ ਕਰਨ ਵਾਲੇ ਪਾਸੇ ਗਏ, ਕੋਵਿਡ 'ਚ ਸੇਵਾ ਕਰਕੇ ਦਿਖਾ ਦਿੱਤੀ। ਅਸੀਂ ਆਪਣੇ ਮਸਲੇ ਹੱਲ ਕਰਾਉਣ 'ਚ ਗਏ। ਕਿਸਾਨਾਂ ਨੇ ਇਹ ਦੱਸ ਦਿੱਤਾ ਕਿ ਵੱਡੀਆਂ ਸਰਕਾਰਾਂ, ਮੋਦੀ ਸਾਹਿਬ ਨੇ ਕਦੀ ਕੋਈ ਆਪਣਾ ਕਾਨੂੰਨ ਵਾਪਸ ਨਹੀਂ ਲੈਣਾ ਪਿਆ। ਆਉਣ ਵਾਲੇ ਸਮੇਂ 'ਚ ਕੋਈ ਨਾ ਕੋਈ ਲੀਡਰਸ਼ਿਪ ਤੁਹਾਡੇ ਦਿੱਲੀ ਕਮੇਟੀ ਕਿਹੜੇ ਪਾਸੇ ਜਾਏਗੀ? ਹੁਣ ਕਿਹਦੀ ਕਮੇਟੀ ਬਣੇਗੀ? ਜਿਹੜਾ ਦਾਵਾ ਸੀ ਉਹ ਤੇ ਹੁਣ ਦੋ ਧਿਰਾਂ 'ਚ ਵੜ ਗਿਆ। ਅਕਾਲੀ ਦਲ ਬਾਦਲ ਵੱਖਰਾ ਹੋ ਗਿਆ, ਬੀਜੇਪੀ ਦੇ ਅੰਦਰ ਚਲੇ ਗਏ। ਹੁਣ ਕਮੇਟੀ 'ਚ ਕੌਣ ਬਣੇਗਾ ਪ੍ਰਧਾਨ? ਦੇਖੋ, ਅੱਜ ਦੀ ਡੇਟ 'ਚ ਸਭ ਤੋਂ ਵੱਡਾ ਦਲ ਹੁੰਦਾ ਸੀਗਾ ਸ਼੍ਰੋਮਣੀ ਅਕਾਲੀ ਦਲ, 27-28 ਸੀਟਾਂ ਨਾਲ। ਸਿਰਸਾ ਸਾਹਿਬ ਕਲੇਮ ਕਰਦੇ ਨੇ ਮੇਰੇ ਨਾਲ 8 ਨੇ, 10 ਨੇ, ਕਿਤੇ ਉਹ 22 ਵੀ ਕਹਿੰਦੇ ਨੇ। ਲੇਕਿਨ 8, 10, 12 ਜਿੰਨੇ ਵੀ, ਉਹ ਚਾਹੁੰਦੇ ਨੇ ਕਿ ਬੀਜੇਪੀ ਦੇ ਨਾਲ ਰਲ ਕੇ ਉਹਨਾਂ ਦੇ ਕੋਲੋਂ ਸ਼ਾਬਾਸ਼ੀ ਲੈ ਕੇ ਮੈਂ ਕਮੇਟੀ ਬਣਵਾ ਦੇਵਾਂ।
ਪਰ ਮੈਨੂੰ ਵਿਸ਼ਵਾਸ ਹੈ ਐਸੀ ਕੋਈ ਕਮੇਟੀ ਨਹੀਂ ਬਣੇਗੀ। ਕਮੇਟੀ ਉਹੀ ਬਣੇਗੀ ਜਿਨ੍ਹਾਂ ਨੂੰ ਪੰਥ ਦਾ ਦਰਦ ਹੋਏਗਾ, ਜਿਹੜਾ ਸਰਕਾਰਾਂ ਅੱਗੇ ਵਿਕ ਜਾਣ, ਉਹਨਾਂ ਦੀ ਕਮੇਟੀ ਨਹੀਂ ਬਣੇਗੀ। ਤੁਸੀਂ ਆਪਣੇ ਮੈਂਬਰਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਪਰਮਜੀਤ ਸਿੰਘ ਸਰਨਾ ਦੇ ਨਾਲ ਇੱਕ ਸਾਂਝਾ ਦਲ ਬਣਾ ਚੁੱਕੇ ਹੋ। 3-4 ਦਿਨ ਪਹਿਲੇ ਅਸੀਂ ਤੁਹਾਡੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਲਾਈਵ ਦੇਖੀ 1984 ਦੇ ਕਤਲਾਂ ਪੀੜਤਾਂ ਦੀ ਸਰਕਾਰੀ ਨੌਕਰੀ। ਮੈਂ ਚਾਹੁੰਦਾ ਤੁਸੀਂ ਉਹਦੀ ਡਿਟੇਲ ਦਿਓ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਉਹਦਾ ਕੀ ਮਾਇਨੇ ਸੀ ਉਸ ਮੀਟਿੰਗ ਦਾ ਔਰ ਕੀ ਰਿਜ਼ਲਟ ਨਿਕਲਿਆ। ਦੇਖੋ, ਇਹ 1900 ਜਦੋਂ 2006 ਦੇ ਵਿੱਚ ਐਕਸ਼ਨ ਟੇਕਨ ਰਿਪੋਰਟ ਲਈ ਗਈ ਸੀ ਕਿ ਉਸ ਐਕਸ਼ਨ ਟੇਕਨ ਰਿਪੋਰਟ ਦੇ ਵਿੱਚ ਇਹ ਹੋਇਆ ਸੀਗਾ ਕਿ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ, ਬਾਕੀ ਕੰਪਨਸੇਸ਼ਨ ਦੀ ਗੱਲ ਛੱਡੋ। ਲੇਕਿਨ ਸੋਨੀਆ ਦੀ ਸਰਕਾਰ ਨੇ ਮਿੱਟੀ ਪਾਤੀ। ਅਸੀਂ ਇਹ ਲੜਾਈ ਲੜੀ, ਮੋਦੀ ਦੀ ਸਰਕਾਰ ਆਈ, ਉਹਨਾਂ ਕੋਲ ਗਏ, ਉਹਨਾਂ ਨੇ ਜਿੱਥੇ ਜਿੱਥੇ ਮਦਦ ਕਰਨੀ ਸੀ ਕੀਤੀ। ਕੇਜਰੀਵਾਲ ਸਰਕਾਰ ਦੇ ਕੋਲ ਜਦੋਂ ਗਏ, ਉਹਨਾਂ ਨੇ ਕਿਹਾ ਸਾਡੇ ਕੋਲ ਫਾਈਲ ਹੀ ਹੈ ਨਹੀਂ, ਫਾਈਲ ਹੀ ਗੁੰਮ ਗਈ ਹੈ। ਅਸੀਂ ਹਾਈ ਕੋਰਟ ਦਾ ਰੁਖ ਕੀਤਾ, ਹਾਈ ਕੋਰਟ ਨੇ ਡਾਇਰੈਕਸ਼ਨਸ ਦਿੱਤੀਆਂ ਨੇ। ਅੱਜ ਕੇਜਰੀਵਾਲ ਸਰਕਾਰ ਦਾ ਕੰਮ ਸ਼ੁਰੂ ਹੋਣ ਲੱਗਾ ਨੌਕਰੀਆਂ ਦਾ। ਇਹ ਲੜਾਈ ਵੀ 2018 ਜਦੋਂ ਮੈਂ ਦਿੱਲੀ ਦਾ ਮੁੱਖ ਸੇਵਾਦਾਰ ਸੀਗਾ, ਇਹ ਅਸੀਂ ਕੋਰਟ 'ਚ ਗਏ ਸੀ, ਕੋਰਟ ਨੇ ਇਹਨਾਂ ਨੂੰ ਨੋਟਿਸ ਕੀਤਾ ਸੀ, ਉੱਥੋਂ ਇਹ ਕੰਮ ਸਾਰਾ ਸ਼ੁਰੂ ਹੋਇਆ। ਗੁਰੂ ਮਹਾਰਾਜ ਮਿਹਰ ਰੱਖੇਗਾ, ਆਉਣ ਵਾਲੇ ਸਮੇਂ ਦੇ ਵਿੱਚ ਇਹ ਨੌਕਰੀਆਂ ਕਦੀ ਇਤਿਹਾਸ ਰੱਖਿਆ ਜਾਏਗਾ ਕਿ 37 ਸਾਲ ਦੇ ਬਾਅਦ ਨੌਕਰੀਆਂ ਮਿਲ ਰਹੀਆਂ ਨੇ, ਕੰਪਨਸੇਸ਼ਨ ਮਿਲਦੀ ਪਈ ਹੈ। ਔਰ 35 ਸਾਲ ਬਾਅਦ ਜੇ ਸੱਜਣ ਨੂੰ ਅੰਦਰ ਪਵਾਇਆ ਤੇ ਜਦ ਤੱਕ ਜੀਂਦੇ ਆ ਕੌਮ ਵਾਸਤੇ ਹਮੇਸ਼ਾ ਜੂਝਾਂਗੇ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਨਾਲ ਆਪਾਂ ਮਨਜੀਤ ਸਿੰਘ ਜੀ ਨਾਲ ਜੁੜਨਾ, ਮੌਜੂਦਾ ਹਾਲਾਤਾਂ ਦੇ ਉੱਤੇ ਆਪਾਂ ਸਾਰੇ ਸਵਾਲ ਕੀਤੇ ਨੇ। ਅਗਲੀ ਅਪਡੇਟ ਦੇ ਨਾਲ ਅਸੀਂ ਦੁਬਾਰਾ ਹਾਜ਼ਰ ਹੋਵਾਂਗੇ। ਲੈਣੇ ਸਰਦਾਰ ਮਨਜੀਤ ਸਿੰਘ ਤੋਂ ਇਜਾਜ਼ਤ। ਮਨਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।